ਅੱਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਥੇ ਡਾਇਸ 'ਤੇ ਸਾਡੇ ਪ੍ਰਿਜ਼ਾਈਡਿੰਗ ਅਫੀਸਰ ਆਏ ਨੇ ਰਣਜੀਤ ਮੱਲਨ ਜੀ ਨੂੰ ਮੈਂ ਉਹਨਾਂ ਦੇ ਆ ਕੇ ਡਾਇਸ 'ਤੇ ਆ ਕੇ ਸ਼ੋਭਿਤ ਹੋਣ ਰਣਜੀਤ ਮੱਲਨ ਜੀ ਉਹਦੇ ਨਾਲ ਮੈਂ ਕੁਲਵੰਤ ਸਿੰਘ ਜੀ ਸਾਡੇ ਲਾਇੰਸ ਮੈਂਬਰ ਸਾਡੇ ਪੁਰਾਣੇ ਵਾਈਸ ਲਾਇੰਸ ਪ੍ਰੈਜ਼ੀਡੈਂਟ ਉਹਨਾਂ ਨੂੰ ਰਿਕੁਐਸਟ ਕੀਤੀ ਡਾਇਸ 'ਤੇ ਆ ਤੇ ਮੈਂ ਰਿਕੁਐਸਟ ਕਰਦਾ ਕਿ ਬਜ਼ੁਰਗ ਦਾ ਕਲਸੀ ਜੀ ਥੋੜ੍ਹੇ ਅੱਜ ਸਾਡੇ ਪ੍ਰੋਗਰਾਮ ਵਿੱਚ ਕੈਮਰੇ ਦੇ ਨਾਲ ਵੀ ਪਾਠ ਸੰਭਾਲਦੇ ਨੇ ਮੈਂ ਕਿਰਪਾਲ ਸਿੰਘ ਦੀ ਕਲਸੀ ਨੂੰ ਰਿਕੁਐਸਟ ਕਰਾਂਗਾ ਕਿ ਡਾਇਸ 'ਤੇ ਆ ਕੇ ਸ਼ੋਭਿਤ ਹੋਣ ਮੈਂ ਰਿਕੁਐਸਟ ਕਰਾਂਗਾ ਕਿ ਉਹ ਡਾਇਸ 'ਤੇ ਆ ਕੇ ਸ਼ੋਭਿਤ ਹੋਣ ਸਾਡੇ ਆਈ ਆਪਰੇਸ਼ਨ ਸਾਈਡ ਫਸਟ ਜਿਹੜਾ ਲਾਇੰਸ ਕਲੱਬ ਵਾਲਾ ਜਲੰਧਰ ਦੇ ਵਿੱਚ ਸਾਈਡ ਫਸਟ ਲਾਇੰਸ ਕਲੱਬ ਇੱਕ ਇਹੋ ਜਿਹਾ ਕਲੱਬ ਹੈ ਜਿਹੜਾ ਸਰਵਿਸ ਦੇ ਉੱਤੇ ਬੜੇ ਪ੍ਰੋਜੈਕਟ ਕਰਦਾ ਰਹਿੰਦਾ ਹੈ ਅਤੇ ਹਮੇਸ਼ਾ ਰਹਿੰਦਾ ਹੈ ਅਤੇ ਇਸ ਪਿਛਲੇ ਸਾਲ ਜਿਹੜਾ ਮੈਂ ਜੁੜਿਆ ਸਾਡੇ ਪ੍ਰੈਜ਼ੀਡੈਂਟ ਸਾਹਿਬ ਗਵਰਨਰ ਸਾਹਿਬ ਜਿਨ੍ਹਾਂ ਨੇ ਇਸ ਲਾਇੰਸ ਕਲੱਬ ਨੂੰ ਨਵੀਂ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ मैं रिक्वेस्ट करूँगा लाइन काला कांग्रेस डॉक्टर साहब काला साहब को लाइन करके आके जोरदार तालियों के नाल जो लाइन क्लब इस जलंधर जो मान सम्मान जिस नवी ऊंचाई तक पहुँचाया वो रिक्वेस्ट है कि लाइन आर के खन्ना जी वो भी लाइन करके आके चुप हूँ जिमें एक पता होती है कि कोई भी काम शुरू करने तो पहले असी अपने पीर मुरीदा याद करने उवें ही लायंस क्लब का कोई भी काम शुरू करने तो पहले असी अपनी प्रार्थना होती है जी वो असी करा उस वास्ते मैं लाइन बलजीत कुमार जी को रिक्वेस्ट करांगा कि वो आके लाइन एडवोकेशन वास्ते तैयार होते ना भी सारे मेरे वीरों भैन भरावां रिक्वेस्ट खड़े होकर सारी सरदार पहुँचा प्रार्थना कबूल करें कि सब महापुरुषों से ब्रह्म ज्ञानियों को दर्शाए गए रास्ते का अनुसार हो। मत्था सिंह जी नंदा, जोगिंदर सिंह जी कलसी, कृपाल सिंह जी कलसी जिन्हों के सहयोग के नाल लायंस क्लब फगवाड़ा सर्विस इतने आई ऑपरेशन कैंप ते चैकअप करने का ऑर्गेनाइज कर रहा है। ਇਹਨਾਂ ਵੀਰਾਂ ਦਾ ਮੈਂ ਬੜਾ ਧੰਨਵਾਦ ਹਾਂ ਕਿ ਇਹ ਲੋਕਾਂ ਨੇ ਕਹਿੰਦੇ ਸਾਨੂੰ ਸਹਿਯੋਗ ਦਿੱਤਾ ਕਿ ਅਸੀਂ ਕੈਂਪ ਤੁਹਾਡੇ ਇਲਾਕੇ ਵਿੱਚ ਆ ਕੇ ਕਾਂਗਰਸੀਆਂ ਦੇ ਵਿੱਚ ਆਰਗੇਨਾਈਜ਼ ਕਰ ਸਕੀਏ। ਸਾਡੇ ਡਿਸਟ੍ਰਿਕਟ ਦੇ ਡਿਸਟ੍ਰਿਕਟ ਗਵਰਨਰ ਕਾਲਾ ਜੀ ਔਰ ਮੱਥਾ ਸਿੰਘ ਨੰਦਾ ਜੀ ਔਰ ਸਾਡੇ ਸੰਦੀਪ ਗਰਗ ਜੀ ਜਿਹੜੇ ਸਾਡੇ ਸਾਈਟ ਫਸਟ ਦੇ ਚੇਅਰਮੈਨ ਨੇ ਔਰ ਹੋਰ ਵੀ ਸਾਡੇ ਫੋਰਮ ਤੋਂ ਜਿਹੜੇ ਲਾਇੰਸ ਮੈਂਬਰ ਆਏ ਨੇ। ਮੈਂ ਸਾਰਿਆਂ ਦਾ ਅੱਜ ਇਸ ਕੈਂਪ 'ਤੇ ਆਉਣ ਦਾ ਔਰ ਸਾਡੀ ਕਲੱਬ ਨੂੰ
और इस पिंड ਦੇ ਵਿੱਚ ਆ ਕੇ ਇਹ ਕੈਂਪ ਆਰਗੇਨਾਈਜ਼ ਕਰਨ ਦਾ ਜੋ ਇਹਨਾਂ ਨੇ ਸਹਿਯੋਗ ਦਿੱਤਾ ਹੈ, ਮੈਂ ਬਹੁਤ ਧੰਨਵਾਦੀ ਹਾਂ। ਮੈਂ ਸਾਡੀ ਜਿਹੜੀ ਅੱਜ ਇਸ ਕੈਂਪ ਨੂੰ ਆਰਗੇਨਾਈਜ਼ ਕਰਨ ਵਾਸਤੇ ਸਾਡੀ ਟੀਮ ਆਈ ਹੈ ਫਗਵਾੜਾ ਤੋਂ ਡਾਕਟਰਸ ਦੀ, ਉਹਨਾਂ ਦਾ ਪਿੰਡ ਵਾਸੀਆਂ ਦਾ, ਕਿਉਂਕਿ ਜਿਨ੍ਹਾਂ ਨੇ ਇਸ ਕੈਂਪ ਨੂੰ ਕਾਮਯਾਬ ਕਰਨ ਲਈ ਇੰਨਾ ਵੱਡਾ ਸਹਿਯੋਗ ਦਿੱਤਾ ਹੈ। ਧੰਨਵਾਦ। ਇਸ ਕਲੱਬ ਨੂੰ ਆਰਗੇਨਾਈਜ਼ ਕਰਨ, ਇਸ ਇਵੈਂਟ ਨੂੰ ਆਰਗੇਨਾਈਜ਼ ਕਰਨ ਵਾਸਤੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ, ਲਾਇਨ ਮੱਸਾ ਸਿੰਘ ਨੰਦਰਾ ਜੀ, ਲਾਇਨ ਕਿਰਪਾਲ ਸਿੰਘ ਜੀ ਅਤੇ ਲਾਇਨ ਜੋਗਿੰਦਰ ਸਿੰਘ ਜੀ ਕਲਸੀ, ਉਹਨਾਂ ਦਾ ਸਾਰਾ ਅਸੀਂ ਬੜਾ ਧੰਨਵਾਦੀ ਹਾਂ। ਅਤੇ ਮੈਂ ਹੁਣ ਲਾਇਨ ਮੱਸਾ ਸਿੰਘ ਜੀ ਨੰਦਰਾ ਜੀ ਨੂੰ ਰਿਕੁਐਸਟ ਕਰਾਂਗਾ ਕਿ 2 ਮਿੰਟ ਆਪਣੇ ਆ ਕੇ ਵਿਚਾਰ। माफ करा टाइम साढ़े को थोड़ा भी इस करके दुआरा ने इस दुआरा ने बड़ी मेहनत के नाल थोड़े दिनों में जो प्रोग्राम उम्मीद करता कि कामयाब हो जोड़े बजुर्ग ऑपरेशन फिकर परमात्मा ਅੱਜ ਦੇ ਆਈ ਆਪਰੇਸ਼ਨ ਕੈਂਪ ਵਿੱਚ ਚੈੱਕਅਪ ਕੰਮ ਵਾਸਤੇ ਜਿਹੜੇ ਫਗਵਾੜਾ ਤੋਂ ਸਾਡੇ ਡਾਕਟਰ ਮਿੱਤਰਾ ਸਾਹਿਬ ਬੜੇ ਕੁਆਲੀਫਾਈਡ ਦੇ ਇਲਾਕੇ 'ਚ ਇਹਨਾਂ ਦਾ ਬੜਾ ਨਾਮ ਹੈ। ਅਤੇ ਮੇਰੀ ਸਾਰੇ ਵੀਰਾਂ ਭਰਾਵਾਂ ਨੂੰ ਪਿੰਡਾਂ ਦੇ ਆਸ-ਪਾਸ ਜਿਹਨੇ ਲੋਕਾਂ ਨੇ ਕਿ ਉਹ ਅੱਜ ਇਸ ਚੀਜ਼ ਦਾ ਆ ਕੇ ਫਾਇਦਾ ਉਠਾਉਣ, ਮੌਕਾ ਲੈਣ। ਅਤੇ ਬਾਕੀ ਮੈਂ ਆਪਣਾ ਕਿਰਪਾਲ ਸਿੰਘ ਜੀ ਕਲਸੀ ਨੂੰ ਰਿਕੁਐਸਟ ਕਰਾਂਗਾ ਕਿ 2 ਮਿੰਟ ਆ ਕੇ 4 ਸੈਕਿੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਦਾ ਜੰਮਪਾਲਾ ਅਤੇ ਮੈਂ ਆਪਣਾ ਸ਼ੌਕ ਜ਼ਾਹਰ ਕੀਤਾ ਆਪਣੇ ਸੀਨੀਅਰ ਸਮਾਜ ਨੂੰ ਕਿ ਸਾਡੇ ਪਿੰਡ ਦੀ ਕੈਂਪ ਲੱਗਣਾ ਚਾਹੀਦਾ। ਫਿਰ ਗਵਰਨਰ ਸਾਹਿਬ ਤੋਂ ਬੇਨਤੀ ਕੀਤੀ, ਬੇਨਤੀ ਨੂੰ ਮੰਨਦੇ ਹੋਇਆ ਅੱਜ ਸਾਨੂੰ ਦਿਨ ਨਸੀਬ ਹੋਇਆ ਕਿ ਸਾਡੇ ਬਜ਼ੁਰਗਾਂ ਦੀ ਜਗ੍ਹਾ 'ਤੇ ਜਿੱਥੇ ਕਿ ਫਰੀ ਲਾਇਬ੍ਰੇਰੀ ਹੈ ਉੱਥੇ ਇਹ ਕੈਂਪ ਲਾਉਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਸਾਰਿਆਂ ਆਏ ਸੱਜਣਾਂ ਦਾ ਧੰਨਵਾਦ ਕਰਦਾ ਹੋਇਆ ਔਰ ਸਾਰੀ ਟੀਮ ਜਿੰਨੇ ਵੀ ਗਵਰਨਰ ਅਤੇ ਜਿੰਨੇ ਵੀ ਅਹੁਦੇਦਾਰ ਇੱਥੇ ਬੈਠੇ ਹਨ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜੋ ਇਹਨਾਂ ਨੇ ਡਾਕਟਰ ਸਾਹਿਬਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਸਾਨੂੰ ਇਹ ਅਵਸਰ ਬਖਸ਼ਿਆ ਅਸੀਂ ਸੇਵਾ ਕਰ ਸਕਦੇ। ਵਾਹਿਗੁਰੂ ਖਾਲਸਾ ਵਾਹਿਗੁਰੂ। ਈਡੀ ਦੀ ਜਾਨ ਸੁਦੀਪ ਗਰਗ ਤੁਹਾਨੂੰ ਆ ਕੇ ਬਾਰੇ 'ਚ ਆਪਣੇ ਵਿਚਾਰ ਟਾਈਮ ਮਿਸ਼ਨਸ ਦੇ ਬਾਰੇ ਜਾਣ ਕਰੋ। आज के प्रिजाइडिंग ऑफिसर रंजीत मल्हान जी, हमारे मंडी डिस्ट्रिक्ट गवर्नर डॉक्टर डी स्कॉलर जी, इनाग्रेशन ऑफिसर 7 समंदर पार से आए मस्सा सिंह नंदरा जी, जो लॉयंस क्लब के साथ इतना एसोसिएटेड हैं कि वहाँ भी सेवा करते हैं और अपने देश में आके भी समाज की सेवा में वो लगे हुए हैं। चेयरमैन श्री जोगिंदर सिंह कलसी जी, वो चेयरमैन किरपाल सिंह कलसी जी, नौनार के खन्ना जी, लॉयंस कुलवंत जी, जॉइंट चेयरमैन राजपाल एरी जी, सभी डिवोटेड लॉयंस
मेडिकल टीम और दूर से मेरे आए भाई और बहन पूरे विश्वास के साथ जिन्होंने लॉयंस क्लब फगवाड़ा सर्विस पे विश्वास करके यहाँ पे अपनी आंखों का इलाज कराने के लिए आए हैं। मैं सबसे पहले तो अपने डिस्ट्रिक्ट गवर्नर को धन्यवाद देता हूँ कि मुझे उन्होंने साइट फर्स्ट का चेयरमैन बनाया और मुझे विश्वास दिखाया, और उस विश्वास के कारण ही मैंने क्लब्स में जहाँ भी मैं गया मुझे इतना स्वागत मिला, इतना सत्कार, इतना सहयोग मिला कि इस साल जो हमारा टारगेट था 5000 आई ऑपरेशंस का, वो हमने दिसंबर से पहले ही पूरा कर लिया। इतना ही नहीं, आप अगर लॉयंस क्लब इंटरनेशनल का देखें तो करीब 89 ईयर्स में 25 करोड़ लोगों का चेकअप करके 15 करोड़ लोगों को आज तक हमने उनका इलाज कराया है। 5 करोड़ से ऊपर अब तक सर्जरी इन वर्षों में हो पाई है, और ये सब इसी कारण से हुआ है कि हमारे लॉयन मेंबर दिन रात इस कार्य में लगे हुए हैं। ये एक ब्रांड बन गया है अब लॉयंस क्लब के, लोगों का विश्वास उस पर इतना जागृत है कि उस कारण से आप देखें कि पिछले एक हफ्ते के अंदर मैंने 8 कैंप्स अटेंड किए हैं, जिसमें कम से कम 50 से लेके 200-250 तक सर्जरी शॉर्ट लिस्ट हुई है, उनमें वो कार्य हो रहे हैं। मैं तो नंद्रा जी का बहुत बहुत धन्यवाद करता हूँ, इतनी दूर से आकर उन्होंने ये एक बीड़ा उठाया। मैं अब तीसरा ये कैंप है जिसमें मैं आया हूँ और उन्होंने पूरा उसमें सहयोग दिया है। मैं आशा करता हूँ कि आगे भी इसी तरीके, वहाँ तो ये कार्य कर ही रहे हैं, पर यहाँ आने के बाद अपना समय और पैसा लगाकर लोगों की सेवा करना, इतनी दूर से आके मैं बहुत उनका दोबारा इस बात पर धन्यवाद करना चाहूँगा। लेकिन मैं एक बात कहूँगा कि उन्होंने काम बहुत किए हैं, लेकिन अभी उनके लिए एक मैं छोटा सा शेर कहना चाहूँगा। सेवा की दुनिया में कमाया तुमने बड़ा नाम है, खुदा के बंदे हो तुम, ये चर्चा आम है। किया तुमने है बहुत, पर रुक अब न जाना, क्योंकि तुम्हारी मंजिल जमीन नहीं, ये पूरा आसमान है। मैं साथ में एक और चीज़ कहना चाहूँगा कि जितने भी समय आप लगाते हैं, ये उन लोगों के लिए लगा रहे हैं जिन्हें सच में इसकी जरूरत है, और इसकी दुआएं सीधी आपको मिलती हैं। इन माताओं, इन बहनों, इन भाइयों के जो आशीष आपको मिलेंगे वो वास्तव में ही बहुत काम आएंगे जीवन में। आपकी इस जनरेशन के मैं रिक्वेस्ट करूँगा विंदर सिंह कलसी जी को अपने आके 2 मिनट विचार साढ़े लगे। मैनू कैमरामैन ही रहन दिओ। धन्यवादी हाँ लॉयन क्लब के जोड़े यतन कर रहे हैं, और पंजाब इन्होंने किन्ने कैंप लगा रहे हैं। साढ़े भाई साहब 2 साल पहला इन्वॉल्व हुए हैं, इन्होंने कैंप लगाया। सो इन्होंने जो विचार से जी भावना से और नंदा साहब भाई साहब असी इंग्लैंड के जो पहला भंगड़े का ग्रुप होया ओरिजिनल उसके बाद नंदा साहब सारे बुजुर्ग हो गए, इन्होंने बिगड़ किया वेलफेयर का काम करिए और बहुत मेहनत करके भारत बड़े शलाघाजोग यतन है। दूसरे पासे मैं आप फिल्म मेकर कुछ डॉक्यूमेंटरी बनाना, साड़ी जी जायदाद है वो डायरेक्ट हो रही सी, इन्हों की साफ संभाल मैं अपनी जिम्मेदारी हूँ लाइब्रेरी, कंप्यूटर सेंटर, सिविल सेंटर, एजुकेशन कोर्स ये चला रहे हैं ताकि पंजाब जी साक्षरता आ लिटरेसी आ वो इन्नी नहीं है 63% आ। मैंने कैनेडा जाने का मौका मिला,
ਅਸੀਂ ਪੰਜਾਬ ਵਿੱਚ ਪੜ੍ਹਾਈ ਨੂੰ ਬਹੁਤ ਪਿੱਛੇ ਹਾਂ ਅਤੇ ਇਹ ਸਾਡਾ ਥੋੜ੍ਹਾ ਜਿਹਾ ਜਤਨ ਹੈ, ਇਹਦਾ ਐਲਾਨ ਲੈਣਾ ਅਜੇ ਵੀ ਸਾਨੂੰ ਸੰਤੁਸ਼ਟਤਾ ਨਹੀਂ। ਯੂਜ਼ ਹੋਣੀ ਚਾਹੀਦੀ ਹੈ ਲਾਇਬ੍ਰੇਰੀ ਅਤੇ ਕੰਪਿਊਟਰ ਸੈਂਟਰ, ਪਰ ਦੇਖੋ ਆਪਣੀ ਕੋਸ਼ਿਸ਼ ਹੈ ਅਤੇ ਇਹਨਾਂ ਬਹੁਤਾ ਨਾ ਸਮਾਂ ਲੈਂਦਾ ਹੋਇਆ ਮੈਂ ਆਪ ਸਭ ਦਾ ਧੰਨਵਾਦ ਕਰਦਾ, ਜੀ ਆਇਆਂ ਨੂੰ ਕਹਿੰਦਾ। ਅਤੇ ਜਦੋਂ ਵੀ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਆ ਕੇ ਐਜੂਕੇਸ਼ਨ ਲਓ, ਫ੍ਰੀ ਕੰਪਿਊਟਰ ਸਰਵਿਸਿਜ਼ ਹੈ ਇੱਥੇ, ਅਤੇ ਇਹਨਾਂ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਜਾਣਕਾਰੀ ਕਿ ਇਹ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਤੇ ਇਹਦਾ ਰਵਿੰਦਰ ਕਲਸੀ ਜੀ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਇੰਨਾ ਵਧੀਆ ਪ੍ਰੋਗਰਾਮ ਅਸੀਂ ਇੱਥੇ ਇਹਨਾਂ ਦੇ ਸਾਰੇ ਸਹਿਯੋਗ ਨਾਲ ਸਾਰਾ ਇੰਤਜ਼ਾਮ ਜਿਹੜਾ ਵੀ ਕੋਈ ਕਿਹੜਾ ਕੰਮ ਸੀ ਕਹਿੰਦੇ ਕੋਈ ਦਿੱਕਤ ਨਹੀਂ, ਤੁਸੀਂ ਦੱਸ ਦਿਓ ਤਾਂ ਹੋ ਜਾਏਗਾ। ਇੱਕ ਮੇਰੀ ਸਭ ਇੱਥੇ ਕਿ ਇਲਾਕੇ ਦੇ ਭਾਈ ਭੈਣਾਂ ਨੂੰ ਸਾਰੀਆਂ ਵੱਡੀਆਂ ਮੇਰੀਆਂ ਭੈਣਾਂ ਆਈਆਂ ਨੇ ਤੇ ਭਰਾ ਨੇ ਆਪਣੇ ਬੱਚਿਆਂ ਨੂੰ ਜੋ ਇੱਥੇ ਨਾ ਲਾਇਬ੍ਰੇਰੀ ਚਾਲੂ ਕੀਤੀ ਹੈ ਇੱਥੇ ਭੇਜੋ। 10 ਮਿੰਟ ਬੱਚੇ ਅਗਰ ਐਜੂਕੇਸ਼ਨ ਲੈਣਗੇ, ਜਿਹੋ ਜਿਹੀਆਂ ਕਿਤਾਬਾਂ ਬੁੱਕਸ ਇੱਥੇ ਹੈਗੀਆਂ, ਜੋ ਲਿਟਰੇਚਰ ਤੁਹਾਨੂੰ ਇੱਥੇ ਬੱਚਿਆਂ ਨੂੰ ਮਿਲੇਗਾ ਉਹ ਤੁਹਾਡੇ ਪੂਰੇ ਪਰਿਵਾਰ ਨੂੰ ਇੱਕ ਨਵੀਂ ਜ਼ਿੰਦਗੀ ਦੇ ਸਕਦਾ ਹੈ। ਇਹੋ ਜਿਹਾ ਇਹਨਾਂ ਦਾ ਇੱਥੇ ਇੰਤਜ਼ਾਮ ਹੈ। ਆਪਣੀਆਂ ਸਾਡੀਆਂ ਭੈਣਾਂ ਛੋਟੀਆਂ ਨੂੰ ਕੰਪਿਊਟਰ ਦੀ ਜਾਣਕਾਰੀ ਵਾਸਤੇ ਵੀ ਇਹਨਾਂ ਨੇ ਕੰਪਿਊਟਰ ਸੈਂਟਰ ਖੋਲ੍ਹਿਆ ਹੈ, ਉਹਦਾ ਮੈਂ ਕਹਿੰਦਾ ਫਾਇਦਾ ਚੁੱਕੋ। ਸਾਰੇ ਭੈਣ ਭਰਾ ਅੱਜ ਇੱਥੇ ਜਾ ਕੇ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਭੇਜਣ, ਅੱਧਾ ਘੰਟਾ ਕਿਉਂਕਿ ਕੰਪਿਊਟਰ ਸੈਂਟਰ ਵੀ ਹੈਗਾ ਅਤੇ ਕਿਤਾਬਾਂ ਬੜੀਆਂ ਵਧੀਆ, ਇੱਥੇ ਲਿਟਰੇਚਰ ਬਹੁਤ ਵਧੀਆ ਹੈਗਾ, ਪੜ੍ਹਨ ਨੂੰ ਮਿਲੇਗਾ ਅਤੇ ਸਾਡਾ ਸਮਾਜ ਜਿਹੜਾ ਅੱਜ ਨਸ਼ੇ ਦੇ ਗਲਤੀ ਜਾ ਰਿਹਾ ਉਹਦੇ ਤੋਂ ਵੀ ਬਚ ਕੇ ਬਾਹਰ ਆਏਗਾ। ਅਤੇ ਮੈਂ ਰਵਿੰਦਰ ਕਲਸੀ ਜੀ ਨੂੰ ਆਪਣਾ ਪਹਿਲੇ ਦਿਨ ਨੂੰ ਧੰਨਵਾਦ ਕਰਨਾ ਕਿ ਉਹਨਾਂ ਨੇ ਇਹੋ ਜਿਹਾ ਇੱਕ ਕੰਮ ਇੱਥੇ ਸ਼ੁਰੂ ਕੀਤਾ ਹੈ ਜਿਹੜਾ ਸਾਡੇ ਸਮਾਜ ਵਾਸਤੇ ਬਹੁਤ ਫਾਇਦੇਮੰਦ ਹੈ। ਅਤੇ ਮੈਂ ਇੱਕ ਸਾਰੇ ਲੋਕਾਂ ਨੂੰ ਕਹਿਣਾ ਜੋ ਇਹਨਾਂ ਨੇ ਕੰਮ ਇੱਥੇ ਸਟਾਰਟ ਕੀਤੇ ਨੇ ਉਹਨਾਂ ਦਾ ਧੰਨਵਾਦ ਕਰਨਾ ਅਤੇ ਜ਼ੋਰਦਾਰ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ। ਹੁਣ ਮੈਂ ਸਭ ਬੁਲਾਉਣ ਤੋਂ ਪਹਿਲੇ ਇੱਕ ਛੋਟੀ ਜਿਹੀ ਜੋ ਲਾਇਨਸ ਕਲੱਬ ਡਿਸਟ੍ਰਿਕਟ 321 ਦੇ ਗਵਰਨਰ ਸਾਹਿਬ ਦੇ ਬਾਰੇ ਵਿੱਚ ਕਿ ਜੋ ਹੈ ਇੱਥੇ ਕੰਮ ਪਿਛਲੇ ਸਾਲ ਤੋਂ ਅਸੀਂ ਜੋ ਦੇਖ ਰਹੇ ਇਹਨਾਂ ਦੀ ਗਵਰਨਰਸ਼ਿਪ ਦੀ ਕੰਮ ਹੋਏ ਉਸ ਤੋਂ ਪਹਿਲੇ ਵੀ ਇਹ ਕਰਦੇ ਰਹੇ, ਮਗਰ ਅੱਜ ਕੱਲ੍ਹ ਜੋ ਇਹ ਕਰ ਰਹੇ ਨੇ ਉਹਨਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਕੋਈ ਵੀ ਕੰਮ ਹੋਏ, ਕੋਈ ਸਮਾਜ ਸੇਵਾ ਦਾ ਕੰਮ ਹੈ, ਹਰ ਜਗ੍ਹਾ 'ਤੇ ਹਰ ਟਾਈਮ ਤੁਹਾਡੇ ਨਾਲ ਖੜੇ ਨੇ 24 ਘੰਟੇ, ਜਿੱਥੇ ਫੋਨ ਕਰੋ ਜੀ ਕਾਂਡਾ ਸਾਹਿਬ ਇਹ ਕੰਮ ਹੈਗਾ ਇਸ ਤਰ੍ਹਾਂ, ਕੋਈ ਦਿੱਕਤ ਨਹੀਂ ਜੀ, ਹਰ ਟਾਈਮ ਹਾਜ਼ਰ ਹੁੰਦਾ ਹੈ। ਮੈਨੂੰ ਉਹਨਾਂ ਦੇ ਨਾਲ ਡਲੋਜੀ 2 ਦਿਨ ਦੀ ਸਾਡੀ ਵਰਕਸ਼ਾਪ ਸੀ, ਬਹੁਤ ਅੱਛਾ ਪ੍ਰੋਗਰਾਮ ਸਿੱਖਣ ਦਾ ਮੌਕਾ ਮਿਲਿਆ। ਜਿਵੇਂ ਇੱਥੇ ਉੱਥੇ ਜਾ ਕੇ ਇਹਨਾਂ ਨੇ ਹਰ ਬੰਦੇ ਦਾ ਧਿਆਨ ਰੱਖਿਆ। ਮੈਂ ਜਾਣਦਾ ਕਿ ਅਸੀਂ ਆਪਣੇ ਮਾਂ ਪਿਓ ਵੀ ਸਾਡਾ ਮਤਲਬ ਆਪਣੇ ਪਰਿਵਾਰ 'ਤੇ ਜਾ ਕੇ ਪ੍ਰੋਗਰਾਮ ਵਿੱਚ ਆਪਣੇ ਧਿਆਨ ਰੱਖਿਆ ਹਰ ਬੰਦੇ ਦੀ ਕੀ ਜ਼ਰੂਰਤ ਹੈ, ਕੀ ਰਿਕੁਆਇਰਮੈਂਟ ਹੈਗੀ ਹੈ, ਸਮਾਜ ਸੇਵਾ ਵਾਸਤੇ ਅਸੀਂ ਕੀ ਕਰਨਾ ਹੈ। ਜੋ ਇਹਨਾਂ ਨੇ ਉੱਥੇ ਸਾਨੂੰ ਟਾਪਿਕ ਤੇ ਜੋ ਚੀਜ਼ਾਂ ਸਮਝਾਈਆਂ ਉਹ ਵਾਕਈ ਬੜੀਆਂ, ਕਿਉਂਕਿ ਇੱਥੇ ਕੋਈ ਟਾਈਮ ਨਹੀਂ ਤੇ ਬਹੁਤ ਅੱਛੇ ਟਾਪਿਕਸ ਇਹਨਾਂ ਨੇ ਸਾਨੂੰ ਸਿਖਾਏ ਗਏ। ਜਦ ਵੀ ਯਾਦ ਆਉਂਦੇ ਤੇ ਯਾਦ ਕਰਨ ਦਾ ਦਿਲ ਕਰਦਾ ਹੈ ਕਿ ਕਾਲਾ ਸਾਹਿਬ ਸਾਨੂੰ ਤੁਸੀਂ ਬਹੁਤ ਕੁਝ ਸਿਖਾ ਕੇ 2 ਦਿਨਾਂ 'ਚ ਭੇਜਿਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਆਪਣੇ ਜੀਵਨ ਵੱਲ ਲਿਆਈਏ। ਅਤੇ ਮੈਂ ਉਹਨੂੰ ਰਿਕੁਐਸਟ ਕਰਾਂਗਾ ਡਿਸਟ੍ਰਿਕਟ 321 ਦੀ ਜਾਨ ਲਾਇਨ DS ਕਾਲਾ ਸਾਡੇ ਗਵਰਨਰ ਸਾਹਿਬ। As the presiding officer, Lions Club Kuwada the past president or ACE project the director, Lord Ajit Malan ji, ਉਹਦੇ ਨਾਲ ਚੇਅਰਮੈਨ ਲਾਇਨ ਕੁਲਵੰਤ ਸਿੰਘ ਜੀ, ਮੇਰੇ ਨਾਲ ਆਏ ਲਾਇਨ ਰਾਜਪਾਲ ਹੈਰੀ ਜੀ, ਲਾਇਨ ਸੁਦੀਪ ਕਰਨ ਜੀ, ਲਾਇਨ RK ਖੰਨਾ ਜੀ, ਔਰ ਸੱਤ ਸਮੁੰਦਰ ਤੋਂ ਪਾਰ ਹਮੇਸ਼ਾ ਹੀ ਇੱਕ ਤਮੰਨਾ ਲੈ ਕੇ ਕਿ ਸੇਵਾ ਕਰਨੀ, ਜਿਨ੍ਹਾਂ ਦਾ ਕੋਈ ਹੱਥ ਨਹੀਂ ਫੜਦਾ, ਹਮੇਸ਼ਾ ਉਹ ਤੋਂ ਆਉਣ ਲਈ ਤਤਪਰ ਰਹਿੰਦੇ ਹਨ। ਲਾਇਨ ਮੱਸਾ ਸਿੰਘ ਨੰਦਰਾ ਜੀ, ਕਿਰਪਾਲ ਸਿੰਘ ਕਲਸੀ ਜੀ, ਔਰ ਇਸ ਕੈਂਪ ਦੀ ਜਿਨ੍ਹਾਂ ਨੇ ਇੱਕ ਖਾਬ ਦੇਖਿਆ ਕਿ ਮੈਂ ਆਪਣੇ ਇਸ ਪਿੰਡ ਦੇ ਵਿੱਚ ਇੱਕ ਕੈਂਪ ਲਗਾਵਾਂ, ਜੋਗਿੰਦਰ ਸਿੰਘ ਕਲਸੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅੰਮ੍ਰਿਤਪਾਲ ਸਿੰਘ ਜੀ, ਡਾਕਟਰ ਸਤੀਸ਼ ਜੀ, ਸੰਦੀਪ ਜੀ, ਗੋਬੀ ਜੀ ਔਰ ਇਸ ਨਗਰ ਦੇ ਨਿਵਾਸੀ ਜਿਹੜੇ ਇਸ ਕੈਂਪ ਦਾ ਫਾਇਦਾ ਉਠਾਉਣ ਆਏ ਹਨ। ਸਭ ਤੋਂ ਪਹਿਲਾਂ ਤਾਂ ਮੈਂ ਲਾਇਨ ਜੋਗਿੰਦਰ ਸਿੰਘ ਕਲਸੀ ਜੀ ਔਰ ਲਾਇਨ ਕਿਰਪਾਲ ਸਿੰਘ ਕਲਸੀ ਜੀ, ਲਾਇਨ ਮੱਸਾ ਸਿੰਘ ਨੰਦਰਾ ਜੀ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਸਾਡੀ ਲਾਇਨਸ ਕਲੱਬ ਦੇ ਪਲੇਟਫਾਰਮ ਦੇ ਨਾਲ ਜੁੜੇ ਹੋਏ ਇਹਨਾਂ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਹੈ
कि इत्थे सानू सेवा करने का मौका मिलता। ये साडी लायंस क्लब है कि ये मैं तुहानू जरूर दसना चाहना, क्योंकि इस गुराया दे विच साडी पहला लायंस क्लब से जिहड़े बहुत अच्छे काम करती सी, कुछ एक मैंबर साडे इत्थों बाहर फौज दे विच चले गए, जिस करके वो क्लब साडी बंद हो गई। साडी क्लब का मेन मनोरथ है कि असी ਜ਼ਰੂਰਤਮੰਦਾਂ ਦੀ सेवा करते हैं, जिद्दां दी भी किसी को किसी की जरूरत हो। पर जिहड़ा अखां दा असी ऑपरेशन करवाते हैं, चैकअप करते हैं, उस दे पिछे एक बड़ी रोचक कहानी है कि 1917 दे विच जदों साडी ऑर्गेनाइजेशन बनी सी ते 1925 दे विच एक हैलन कैलर नाम की ब्लाइंड लेडी जिन्हां दिनां दे विच असी अंधे लोगों को एक स्टिक और एक ब्रेल बुक दिया करते थे। जदों असी उसनों वो समान दिता तो वो कहती मैं कुछ कहना चाहती हाँ, उसनों मौका दिता गया बोलने वास्ते, तो उसने सानू झंझोड़िया कि तुसी अपने नाम के अगे लाइन लिखते हो, अपने आप को शेर कहाते हो, तो सानू इस लकड़ी का मुताज ना बनाओ, सानू रोशनी प्रदान करो। वह उस चैलेंज को असी एक्सैप्ट किया और 1925 तो लैके अज 2014 असी 4.5 करोड़ लोगों की अखां दे विच इंट्राओकुलर लेंस पा चुके हैं। 15 करोड़ लोगों की अखां नूं असी रोशनी प्रदान कर चुके हैं और 25 करोड़ तो उपर बच्चों दी अखां नूं टेस्ट करके उन्होंने प्रैक्टिकल प्रदान कर चुके हैं। एक चैलेंज जिहड़ा असी एक्सैप्ट किया वो असी अज भी निरंतर साडा जारी है और 2020 ਦੇ ਵਿੱਚ ਅਸੀਂ ਇੱਕ ਪ੍ਰਣ ਕੀਤਾ ਕਿ ਜਿੰਨਾ ਵੀ ਕਿਉਰੇਬਲ ਆਈ ਬਲਾਈਂਡਨੈਸ ਜਿਹੜੀ ਹੋਏਗੀ, ਚਾਹੇ ਉਹ ਕੈਟਰੈਕਟ ਥਾਈ ਹੋਵੇ, ਚਾਹੇ ਗਲੂਕੋਮਾ ਥਾਈ ਹੋਵੇ, ਚਾਹੇ ਸੈਪਟਿਕ ਰੈਟੀਨੋਪੈਥੀ ਹੋਵੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਬਿਲਕੁਲ ਇਸ ਤੋਂ ਖਤਮ ਕਰ ਦਿੱਤਾ ਜਾਵੇ। ਜਿਵੇਂ ਪੋਲੀਓ ਦੀਆਂ ਅੱਜ ਮੁੱਦਾ ਪਿਲਾ ਕੇ ਪੋਲੀਓ ਦਸਾਂ 'ਚ ਖਤਮ ਕਰ ਦਿੱਤਾ, ਜਿੰਨਾ ਕਿਉਰੇਬਲ ਸਾਡੀ ਬਲਾਈਂਡਨੈਸ ਹੈ ਅਸੀਂ ਉਹਨੂੰ ਕਿਉਰ ਕਰਨਾ ਚਾਹਾਂਗੇ ਔਰ ਸਾਡੀ ਆਰਗੇਨਾਈਜੇਸ਼ਨ ਨੇ ਇਹਦੇ ਲਈ ਬੜਾ ਅੱਛਾ ਮਿਸ਼ਨ ਤਿਆਰ ਕੀਤਾ। और अज जिस नगर के असी आए हैं, इस नगर का भी बहुत ज़्यादा सानू आके बड़ा मान महसूस होता है कि बाबा संघ जिन्होंने कि गुरु रामदास पातशाह जी के अमृतसर के बहुत सारा सेवा की और ये नगर में भाग लगाए और इतने आके जो सेवा के कार्य कर रहे हैं, जोगिंदर सिंह जी कलसी, इन्हों के मन के एक विचार सी कि साडे बाबा जी आत्मान सिंह कलसी जी और पूरन सिंह कलसी जी उन्होंने स्थान के उपर एक कैंप लगे, मैं संगतां के दर्शन कितने चरण पवा के उन्होंने सेवा कर सकता। और अज इन्हों के एक मन के बलबला है, अज टोरंटो के बैठे ने कलसी साहब, लंडन साहब के बैठे ने कृपाल सिंह जी, पर अपने पिंड के प्रति इन्हों की खिंच है, एक एडी शानदार इन्होंने कंप्यूटर लाइब्रेरी तैयार की है, एडा वधिया उपर पोलिटिशियन का एक कोर्स चला रहे हैं और जी लाइब्रेरी है मैं देख के हैरान कि मैं जो इतने इस जगह को देखने आया कैंप लगन देखने वास्ते, तो इहो जिहा साहित्य उत्थे पिया जिहड़ा मैं पंजाब दी नामवर लाइब्रेरियां दे विच नहीं देखिया। ये इहो जिहियां किताबां हर एक तरीके दे नाल, पर जे अज नगर वासी जे इत्थे आके असीं दीवा जगा दिता है तो फिर भी असीं अपने दरवाजे बंद कर लीए कि असीं अंदर चानन नहीं आन देना, तो मैं समझागा कि यह नगर वासियों की घाट होएगी। सानू इसका पूरा पूरा फायदा चुकना चाहिए, क्योंकि जिन्ना उपराला ये बाहरों आके अपना उतो दसवंध जोड़ते हैं। अब मस्सा सिंह जी नंदरा जी एक मिनट खड़े हो जाइए, ये तुहानू पता पैसे कितना इकट्ठे करते होते, उत्थे छोटे छोटे मेले लगते हैं संडे को, जोड़े गोरे ने वो संडे तो सैटरडे घूमन फिरन जाते हैं, एक घरों समोसे बना के उत्ते समोसे वेचते हैं, जोड़े पैसे बचते हैं तुहाडे लोगों की भलाई लेन जाके। इहो जिहा उपराला कोई बहुत घट करते नहीं, इत्थों जाना इन्होंने जाते ही फ्लाइट तो उतरदे ना लगो दानी सज्जना को पढ़ना शुरू कर देना कि मैं उत्थे इन्ने कैंप लाया अगली तेरे को दान लेना, झोली अंड के ये उत्थे पैसे इकट्ठे करते हैं सिर्फ तो सिर्फ तुहाडे लोगों की सेवा वास्ते। तो अज तुहाडे कोलों इत्थे कोई तुहानू सारा कुछ फ्री ऑफ कॉस्ट दिता जाना है, दवाइयाँ फ्री दित्तियां जानियां, जिन्हां दे लेंस पैने उन्होंने फ्री दिते जाने हैं, पर मैं अज एक चीज़ तुहाडे कोल मंगनी है, तुसीं दिओगे सारे जाने
कि नहीं दिओगे? ਦਿਓਗੇ? ਮੈਂ ਮੰਗਣਾ ਇਹਨਾਂ ਦੀ ਤੇ ਸਾਡੇ ਇਹਨਾਂ ਨੌਂ ਦੋਸਤਾਂ ਲਈ ਇੱਕ ਅਸੀਸਾਂ, ਇੱਕ ਅਰਦਾਸ ਘਰ ਜਾ ਕੇ ਕਰਨੀ ਹੈ ਕਿ ਇਹ ਇਸੇ ਤਰੀਕੇ ਨਾਲ ਚੜ੍ਹਦੀ ਕਲਾ 'ਚ ਰਹਿਣ, ਤੁਹਾਡੀ ਸੇਵਾ ਕਰਦੇ ਰਹਿਣ, ਹਰ ਸਾਲ ਇੱਥੇ ਆਉਣ ਤੇ ਤੁਸੀਂ ਇਹਨਾਂ ਨੂੰ ਕਹੋ ਕਿ ਇੱਥੇ ਕੈਂਪ ਲਗਾਉਣਾ, ਜ਼ਰੂਰਤਮੰਦ ਲੋਕੀ ਤੁਸੀਂ ਵੀ ਲੱਭ ਕੇ ਲਿਆਓ ਤਾਂ ਕਿ ਇੱਥੇ ਜੇ ਅੱਜ ਅਸੀਂ ਸ਼ੁਰੂਆਤ ਕੀਤੀ ਹੈ, ਲਾਇਨਸ ਕਲੱਬ ਫਗਵਾੜਾ ਦੇ ਮੈਂਬਰ ਸਾਹਿਬ ਬੈਠੇ ਨੇ, ਗੁਰਮੁਖ ਸਿੰਘ ਬੈਠੇ ਨੇ, ਮੈਂ ਕੋਸ਼ਿਸ਼ ਕਰਾਂਗਾ ਕਿ ਐਤਕੀ ਇੱਕ ਸ਼ੁਰੂਆਤ ਕੀਤੀ ਹੈ, ਹਰ ਸਾਲ ਇੱਥੇ ਕੈਂਪ ਲੱਗਿਆ ਕਰੇ। ਤੁਸੀਂ ਉਪਰਾਲਾ ਕਰਨਗੇ, ਉੱਥੋਂ ਪੈਸੇ ਇਕੱਠੇ ਕਰਕੇ ਲਿਆਉਣਗੇ, ਸਾਡੀਆਂ ਕਲੱਬਾਂ ਵੀ ਤੁਹਾਨੂੰ ਇੱਥੇ ਲੋਕਲ ਲੈਵਲ ਦੇ ਉੱਪਰ ਪੂਰਾ ਸਹਿਯੋਗ ਦੇਣਗੀਆਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਲੋਇਨ ਜੋਗਿੰਦਰ ਸਿੰਘ ਕਲਸੀ ਜੀ ਨੂੰ, ਲੋਇਨ ਕਿਰਪਾਲ ਸਿੰਘ ਕਲਸੀ ਜੀ ਨੂੰ, ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਲੋਇਨ ਕਿਰਪਾਲ ਸਿੰਘ ਕਲਸੀ ਜੀ ਤਾਂ ਸਾਡੇ ਮੈਂਬਰ ਹੈ ਹੀ ਨੇ, ਲੋਇਨ ਜੋਗਿੰਦਰ ਸਿੰਘ ਜੀ ਨੂੰ ਵੀ ਅਸੀਂ ਆਪਣਾ ਮੈਂਬਰ ਬਣਾ ਲਿਆ ਕਿਉਂਕਿ ਟਰਾਂਟੋ ਇਹਨਾਂ ਕੋਲ ਜਾਣਾ ਸੀ, ਸਾਡੀ ਕਨਵੈਨਸ਼ਨ ਹੈ ਉੱਥੇ, ਤੇ ਇਹਨਾਂ ਨੂੰ ਸਰਬੱਤ ਦਾ ਭਲਾ ਦੇ ਮੈਡਲ ਜਿਹੜੇ ਨੇ ਇਸ ਸਾਲ ਦੇ, ਕਿਉਂਕਿ ਐਤਕੀ ਸਲੋਗਨ ਵੀ ਪੰਜਾਬੀ ਦੇ ਵਿੱਚ ਪਹਿਲੀ ਵਾਰ ਦਿੱਤਾ ਲਾਇਨਸ ਕਲੱਬ ਦੇ ਵੱਲੋਂ ਕਿ ਸਰਬੱਤ ਦਾ ਭਲਾ, ਅਸੀਂ ਸਾਰੇ ਹੀ ਗੁਰੂ ਨਾਨਕ ਪਾਤਸ਼ਾਹ ਦੇ ਉਸ ਸ਼ਬਦ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਇਹਨਾਂ ਮੈਡਲਸ ਦੇ ਨਾਲ ਦੋਨਾਂ ਹੀ ਵੀਰਾਂ ਨੂੰ ਮੈਂ ਸਨਮਾਨਿਤ ਕਰਾਂਗਾ ਔਰ ਗੁਜ਼ਾਰਿਸ਼ ਕਰਾਂਗਾ ਲੋਇਨ ਮੱਸਾ ਸਿੰਘ ਨੰਦਰਾ ਜੀ ਨੂੰ ਉਹ ਵੀ ਮੇਰਾ ਸਾਥ ਦੇਣ ਔਰ ਉਹਨਾਂ ਲਈ ਰੂਲਿੰਗ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਦੀ ਪਿੰਨ ਹੈ ਫੋਲੋ ਯੂਅਰ ਡ੍ਰੀਮ ਦੀ, ਉਹ ਮੇਰੇ ਆਪਣੇ ਲੱਗੀ, ਮੈਂ ਆਪਣੀ ਲਾ ਕੇ ਲੋਇਨ ਮੱਸਾ ਸਿੰਘ ਨੰਦਰਾ ਜੀ ਨੂੰ ਅੱਜ ਲਗਾਵਾਂਗਾ ਔਰ ਮੈਂ ਇਹੀ ਤੁਹਾਡੇ ਅੱਗੇ ਅਰਦਾਸ ਕਰਾਂਗਾ ਕਿ ਤੁਸੀਂ ਇਹਨਾਂ ਵੀਰਾਂ ਲਈ ਅਰਦਾਸ ਕਰਨੀ ਹੈ ਔਰ ਇਹਨਾਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤੁਸੀਂ ਕਰਨਾ ਹੈ। ਜਿੰਨੇ ਵੀ ਪੇਸ਼ੈਂਟ ਉੱਥੇ ਆਏ ਹਨ, ਡਾਕਟਰ ਐਚ ਮਿੱਤਰਾ ਦਾ ਇੱਕ ਬਹੁਤ ਵੱਡਾ ਨਾਮ ਹੈ ਇਸ ਏਰੀਏ ਦੇ ਵਿੱਚ ਕਿ ਜਦੋਂ ਸਾਰੇ ਹੀ ਜਿੰਨੀ ਵੀ ਟੈਕਨੋਲੋਜੀ ਹੈ, ਸਭ ਤੋਂ ਲੇਟੈਸਟ ਟੈਕਨੋਲੋਜੀ ਅਗਰ ਇਸ ਬੈਲਟ ਦੇ ਵਿੱਚ ਕਿਸੇ ਕੋਲ ਹੈ ਤੇ ਉਹ ਡਾਕਟਰ ਐਚ ਮਿੱਤਰਾ ਕੋਲ ਹੈ। ਵੈਕੋ ਟੈਕਨੀਕ ਨਾਲ ਆਪਰੇਸ਼ਨ ਕੀਤੇ ਜਾਣੇ, ਕਿਸੇ ਤੇ ਕੋਈ ਟਾਂਕਾ ਨਹੀਂ ਲੱਗਣਾ, ਬਹੁਤ ਅੱਛੇ ਲੈਂਸ ਬਣ ਕੇ ਉਸੇ ਵੇਲੇ ਨਜ਼ਰ ਪਰਤ ਆਏਗੀ। तो मैं एक बार परम पिता परमात्मा की यही अरदास करता कि जिन्हें भी लोग इतने आए हैं उन्होंने पूरा आराम देवे, उन्होंने रोशनी प्रदान करे। जय हिंद, जय लॉयनिज्म। और मैं गुजारिश करूँगा मेरा साथ देंगे। सब तो पहले मैं जोगिंदर सिंह कलसी जी ने अपना मैडल और डिस्ट्रिक्ट का फ्लैग दे के सम्मानित किया।
ਅੱਜ ਦੇ ਪ੍ਰੋਗਰਾਮ ਜਿਹੜਾ ਇੱਥੇ ਕੀਤਾ ਉਹਦੇ ਵਾਸਤੇ ਧੰਨਵਾਦ ਤੇ ਉਸ ਤੋਂ ਬਾਅਦ ਕੰਮ ਦਾ ਵਧੀਆ ਸੀ ਜੇ ਕੋਈ ਅੱਜ ਦੀ ਕਾਰਵਾਈ ਸ਼ੁਰੂ ਕਰੀਏ ਡਾਕਟਰ ਸੁਰਿੰਦਰ ਸਿੰਘ ਕਲਸੀ ਜੀ। ਸਰਦਾਰ ਗੁਰਚਰਨ ਸਿੰਘ ਜੀ ਵੀ ਹਾਜ਼ਰ ਹੈ। ਇਹਨਾਂ ਨੂੰ ਸਾਡੇ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਆਏ ਆ ਕੀ ਸਿੰਘ ਜੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਜਿੰਨੇ ਵੀ ਸਾਡੇ ਪਿੰਡ ਦੇ ਪਰਗਟ ਸਿੰਘ ਔਰ ਜਿੰਨੇ ਵੀ ਪੰਚ ਸਰਪੰਚ ਆਏ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫੈਮਿਲੀ ਵੱਲੋਂ ਅੱਜ ਦੇ ਕੈਂਪ ਲਈ ਇਹ 5000 ਰੁਪਇਆ ਦਾਨ ਕਰਦੇ ਆ। ਬਹੁਤ ਬਹੁਤ ਧੰਨਵਾਦ। 5000 ਦੀ ਲਾਇਬ੍ਰੇਰੀ ਵੀ ਦਿੰਦੇ ਆ ਤੇ ਆਓ ਜੀ ਅਪੀਲ ਕਰਦੇ ਨਹੀਂ ਤੁਸੀਂ ਕਿ ਸਾਰੇ ਪੇਸ਼ੈਂਟ ਇੱਥੇ ਬੈਠਾਂਗੇ ਜਿੱਦਾਂ ਜਿੱਦਾਂ ਆਵਾਜ਼ ਪਏਗੀ ਤੇ ਸਾਰੇ ਪੇਸ਼ੈਂਟਸ ਇੱਥੋਂ ਉੱਠ ਕੇ ਜਿਨ੍ਹਾਂ ਨੇ ਚਾਹ ਪੀ ਲਈ ਆ ਨਾਲ ਦੇ ਇੱਥੇ ਚਲੇ ਜਾਣ ਉਹਨੂੰ ਨੰਬਰ ਲੈ ਕੇ ਚਲੇ ਜਾਣਗੇ ਤੇ ਆ ਕੇ ਆਪਣੇ ਆਪ ਚੈੱਕ ਕਰਵਾ ਕੇ ਸਾਡੇ ਇੱਥੇ ਅਮਰੀਕ ਸਿੰਘ ਜੀ ਵੀ ਬੈਠੇ ਆ। ਇਹਨਾਂ ਦਾ ਵੀ ਬੜਾ ਤੇ ਜਿੰਨੇ ਵੀ ਸਾਡੇ ਪਿੰਡ ਦੇ ਸਰਪੰਚ ਸੱਜਣੇ ਆਉਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇ ਕੋਈ ਰਹਿ ਗਿਆ ਹੋਵੇ ਬਾਕੀ ਤੁਸੀਂ ਆਵਾਜ਼ ਲਗਾਈ ਜਾਏਗੀ ਤੇ ਕਿਆ ਤੱਕ ਆਪਾਂ ਇੱਥੇ ਬੈਠੇ ਰਹਿਣਾ ਅੰਦਰ ਉੱਤਰ ਕੇ ਪਤੇ ਚੈੱਕ ਕਰੋ ਇੱਥੇ ਬੈਠੇ ਸੀਗਾ ਘੱਟ ਹੋਏ ਤੇ ਉੱਧਰ ਰੋਡ ਨਾਲ
ਇੱਕ ਹੈਗੀ ਨੀਲੇ ਰੰਗ ਦੀ, ਇੱਕ ਹੈਗੀ ਲਾਲ ਰੰਗ ਦੀ। ਦੋਨਾਂ ਸ਼ੀਸ਼ੀਆਂ ਵਿੱਚੋਂ ਦਵਾਈ ਪਾਉਣੀ ਹੈ ਤੁਸੀਂ। ਪਾਉਣੀ ਕਿੱਦਾਂ ਹੈ, ਇੱਕ ਦਵਾਈ ਪਾ ਕੇ ਉਸ ਤੋਂ 2 ਮਿੰਟ ਬਾਅਦ ਜਾਂ 3 ਮਿੰਟ ਬਾਅਦ ਦੂਜੀ ਦਵਾਈ ਪਾਉਣੀ ਹੈ। ਠੀਕ ਹੈ ਜੀ। ਪਾਉਣੀ ਸਿਰਫ ਉਸੇ ਅੱਖ 'ਚ ਜਦੋਂ ਆਪਰੇਸ਼ਨ ਹੋਇਆ, ਦੂਜੀ ਅੱਖ 'ਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਇਹ ਦਵਾਈ ਨਹੀਂ ਪਾਉਣੀ। ਠੀਕ ਹੈ। ਪਹਿਲਾਂ ਇੱਕ ਪਾ ਲੈਣੀ, ਉਸ ਤੋਂ ਬਾਅਦ 2 ਮਿੰਟ ਬਾਅਦ ਦੂਜੀ ਪਾ ਲੈਣੀ, ਜਿਹੜੀ ਮਰਜ਼ੀ ਪਹਿਲਾਂ ਪਾ ਸਕਦੇ ਹੋ। ਉਹਦੀ ਅੱਖ 'ਚ ਪਾਣੀ ਨਿਕਲਦਾ ਤੇ ਉਸੇ ਰੂਹ ਨਾਲ ਹੀ ਸਾਫ਼ ਹੋਊਗੀ। ਹੋਰ ਕੋਈ ਕੱਪੜਾ ਨਹੀਂ ਲਾਣਾ, ਹੋਰ ਕੋਈ ਰੁਮਾਲ ਨਹੀਂ ਲਾਉਣਾ। ਸਮਝ ਗਏ ਸਾਰੇ? ਜਾਂ ਮੂੰਹ ਤੇ ਪਾਣੀ ਪਾਉਣਾ ਹੈ ਤੇ ਅੱਖ ਨੂੰ ਬੰਦ ਕਰਕੇ ਫੇਰ ਪਾਉਣਾ ਹੈ। ਖੋਲ ਕੇ ਅੱਖ ਦੇ ਵਿੱਚ ਛਿੱਟੇ ਨਹੀਂ ਮਾਰਨੇ, ਜੇ ਹੋ ਜੇਗੀ। ਠੀਕ ਹੈ। ਆਪਰੇਸ਼ਨ ਕਰਕੇ ਅੱਖ ਦੇ ਵਿੱਚ ਲਾਲੀ ਕਈ ਵਾਰੀ ਆ ਜਾਂਦੀ ਹੈ, ਕੋਈ ਘਬਰਾਉਣਾ ਨਹੀਂ। ਠੀਕ ਹੈ। ਇਸ ਤੋਂ ਬਾਅਦ ਜੇ ਦਵਾਈ ਇਹ ਇੱਕ ਵਾਰੀ ਮੁੱਕ ਜਾਂਦੀ ਹੈ, ਇਹਦੇ ਨਾਲ ਦੇ ਤੁਹਾਨੂੰ 2 ਸ਼ੀਸ਼ੀਆਂ ਹੋਰ ਦੇਵਾਂਗੇ। ਇਹ ਦਵਾਈਆਂ ਤੁਹਾਡੀਆਂ ਪੂਰੀਆਂ ਮਹੀਨਾ ਪਾਣੀਆਂ ਨੇ। ਜੇ ਕਿਸੇ ਦੀ ਦਵਾਈ ਡਿੱਗ ਜਾਂਦੀ ਹੈ ਪਹਿਲਾਂ ਦਵਾਈ ਬੰਦ ਨਹੀਂ ਕਰਨੀ। ਠੀਕ ਹੈ ਜੀ। ਉਸ ਤੋਂ ਇਲਾਵਾ ਹੋਰ ਕੋਈ ਕਿਸੇ ਨੇ ਕੁਝ ਪੁੱਛਣਾ ਤਾਂ ਦੱਸ ਦਿਓ। ਬੰਦ ਕਰ ਦਿਓ। ਅਖਬਾਰ ਜੇ ਪੜ੍ਹਨਾ ਚਾਹੁੰਦਾ ਕੋਈ ਤੇ ਪੁਰਾਣਾ ਜਿਹੜਾ ਨਜ਼ਰ ਦਾ ਚਸ਼ਮਾ ਹੈਗਾ ਉਹ ਲਾ ਕੇ ਪੜ੍ਹ ਲਓ, ਪੜ੍ਹ ਕੇ ਦੁਬਾਰਾ ਇਹੀ ਲਾ ਲੈਣਾ। ਜੇ ਐਨਕ ਹੈ ਨਹੀਂ ਤਾਂ ਫਿਰ ਨਜ਼ਰ ਦੀ ਐਨਕ ਲਾਣੀ ਪਊਗੀ। ਫਿਰ ਹੁਣ ਉਹਲੀ ਤੁਹਾਨੂੰ ਹਸਪਤਾਲ ਆਉਣਾ ਪਊਗਾ। ਠੀਕ ਹੈ।